ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਕੀ ਰੱਦੋ ਬਦਲ ਹੋ ਰਹੀ ਆ, ਕੀ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਜਾਂ ਕੀ ਕੁਛ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ, ਉਸ ਦੀ ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਤੋਂ 4082722500 ਇਹਨਾਂ ਦਾ ਫ਼ੋਨ ਨੰਬਰ ਹੈ ਜੀ। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਨਾਮਜ਼ਦਗੀਆਂ ਜਿਹੜੀਆਂ ਹੋ ਗਈਆਂ ਤੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਰੱਦ ਵੀ ਹੋ ਗਈਆਂ ਤੇ ਇੱਕ ਰਿਕਾਰਡ ਬਣ ਗਿਆ। ਬਿਲਕੁਲ ਜੀ, ਇਹਨਾਂ ਦੀ ਜਿਹੜੀ ਪੜਤਾਲ ਹੈ ਜੀ ਉਹ ਹੋ ਚੁੱਕੀ ਹੋਈ ਹੈ। ਕੱਲ ਲਾਸਟ ਦਿਨ ਸੀਗਾ ਜੀ ਪੜਤਾਲ ਹੋਣ ਦਾ। ਹੁਣ ਜਿਹੜਾ ਜੀ ਆਹ 2 ਦਿਨ ਨੇ ਜੀ, ਅੱਜ ਦਾ ਤੇ ਕੱਲ ਦਾ, ਜਿਹਦੇ ਵਿੱਚ ਜਿਹੜਾ ਜੀ ਨਾਮ ਵਾਪਸ ਜਿਹੜਾ ਜੀ ਉਹ ਲਏ ਜਾ ਸਕਦੇ ਆ। ਉਂਝ ਵੈਸੇ ਨਵਾਂ ਰਿਕਾਰਡ ਜਿਹੜਾ ਜੀ ਨਾਮਜ਼ਦਗੀਆਂ ਰੱਦ ਹੋਣ ਦਾ ਬਣ ਗਿਆ। ਇਹ ਪੰਜਾਬ ਦੀਆਂ 117 ਵਿਧਾਨ ਸਭਾ ਦੀਆਂ ਸੀਟਾਂ ਦੇ ਵਾਸਤੇ ਦਾਖਲ ਹੋਈਆਂ ਕੁੱਲ 1941 ਨਾਮਜ਼ਦਗੀਆਂ ਜਿਹੜੀਆਂ ਜੀ, ਇਹਦੇ ਵਿੱਚੋਂ 695 ਰੱਦ ਕੀਤੀਆਂ ਗਈਆਂ ਨੇ, 1243 ਸਹੀ ਪਾਈਆਂ ਗਈਆਂ ਨੇ, 3 ਕੇਸਾਂ ਨੂੰ ਪੈਂਡਿੰਗ ਜਿਹੜਾ ਜੀ ਉਹ ਰੱਖਿਆ ਗਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਦਾਖਲ ਹੋਈਆਂ ਕੁੱਲ 15 ਨਾਮਜ਼ਦਗੀਆਂ ਵਿੱਚੋਂ 10 ਸਹੀ ਪਾਈਆਂ ਗਈਆਂ, 5 ਜਿਹੜੀਆਂ ਜੀ ਉਹ ਰੱਦ ਹੋ ਗਈਆਂ ਨੇ। ਵਿਧਾਨ ਸਭਾ ਤੇ ਅੰਮ੍ਰਿਤਸਰ ਦੀ ਜਿਹੜੀ ਲੋਕ ਸਭਾ ਹਲਕੇ ਦੀ ਜਿਹੜੀ ਜ਼ਿਮਨੀ ਚੋਣ ਦੇ ਵਾਸਤੇ 4 ਫਰਵਰੀ ਨੂੰ ਇਕੱਠੀਆਂ ਵੋਟਾਂ ਜਿਹੜੀਆਂ ਜੀ ਉਹ ਪੈਣਗੀਆਂ। ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕੁੱਲ 58 ਨਾਮਜ਼ਦਗੀਆਂ ਵਿੱਚੋਂ 46 ਸਹੀ ਪਾਈਆਂ ਗਈਆਂ ਨੇ। ਗੁਰਦਾਸਪੁਰ ਦੇ ਵਿੱਚ 106 ਵਿੱਚੋਂ 73, ਅੰਮ੍ਰਿਤਸਰ 'ਚ 196 ਚੋਂ 121, ਤਰਨਤਾਰਨ ਦੇ ਵਿੱਚ 5534। ਜਿਹੜੀਆਂ ਨਵਾਂ ਰਿਕਾਰਡ ਆ ਜੀ, ਉਹ ਪਹਿਲੀ ਵਾਰੀ ਇੰਨੀਆਂ ਜਿਹੜੀਆਂ ਉਹ ਰੱਦ ਹੋਈਆਂ ਨੇ। 1941 ਦੇ ਵਿੱਚੋਂ 695 ਰੱਦ ਹੋਏ ਨੇ। 35.80% ਜਿਹੜਾ ਜੀ ਉਹ ਬਣਦਾ ਰੱਦ ਹੋਣ ਦਾ ਰਿਕਾਰਡ। ਸਾਲ 1997 ਤੋਂ ਪਹਿਲਾਂ ਕਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਜਿਹੜੀ ਸੀਗੀ ਦਰ, ਉਹ 3% ਤੱਕ ਹੀ ਸੀਗੀ। 12 ਦੇ ਵਿੱਚ 464 ਨਾਮਜ਼ਦਗੀ ਪੱਤਰ ਰੱਦ ਹੋਏ ਸੀਗੇ, ਜਿਹੜੇ ਕਿ 26.80% ਜਿਹੜੇ ਬਣਦੇ ਆ। ਸਾਲ 2007 ਦੇ ਵਿੱਚ 27.3% ਰੱਦ ਹੋਏ ਸੀ। 2002 ਦੇ ਵਿੱਚ 24.88% ਜਿਹੜੇ ਉਹ ਰੱਦ ਹੋਏ ਸੀਗੇ। 1969 ਦੀਆਂ ਚੋਣਾਂ ਦੇ ਵਿੱਚ ਸਭ ਤੋਂ ਘੱਟ 1.59% ਜਿਹੜੇ ਕਾਗਜ਼ ਪੱਤਰ ਸੀਗੇ ਉਹ ਰੱਦ ਹੋਏ ਸੀਗੇ। ਵੈਸੇ ਇਹ ਜਿਹੜੀਆਂ ਨਾਮਜ਼ਦਗੀਆਂ ਰੱਦ ਹੋਈਆਂ ਨੇ ਜੀ, ਇਹਨਾਂ ਦੇ ਵਿੱਚ ਕੋਈ ਬਹੁਤ ਵੱਡਾ ਨਾਮ ਭਾਵ ਕਿ ਇੱਦਾਂ ਦਾ ਕੋਈ ਬਹੁਤ ਵੱਡਾ ਨਾਮ ਸ਼ਾਮਲ ਨਹੀਂ ਆ ਜਿਹੜੇ ਕਿ ਲੀਡਰ ਹੋਵੇ ਜੀ ਉਹਦੀ ਨਾਮਜ਼ਦਗੀ ਜਿਹੜੀ ਆ ਉਹ ਰੱਦ ਹੋਈ ਹੋਵੇ। ਇਹ ਵੀ ਦੱਸ ਦਈਏ ਕਿ ਕੁਝ ਟੈਕਨੀਕਲ ਮਿਸਟੇਕਸ ਜਿਹੜੀਆਂ ਉਹ ਹੁੰਦੀਆਂ ਨੇ, ਜਾਂ ਜਾਣ ਬੁੱਝ ਕੇ ਵੀ ਕਈ ਵਾਰੀ ਜਿਹੜੀਆਂ ਜੀ ਉਹ ਟੈਕਨੀਕਲ ਮਿਸਟੇਕਸ ਕਰ ਦਿੱਤੀਆਂ ਜਾਂਦੀਆਂ ਨੇ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੂਰਥਲ ਦੀ, ਜੋ ਜਬਰ ਜਨਾਹ ਹੋਇਆ ਸੀਗਾ, ਜੋ ਕੁਝ ਉੱਥੇ ਜਾਟਾਂ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਨਾ ਕੀਤੀ ਸੀਗੀ। ਕਈ ਢਾਬੇ ਵਾਲੇ ਵੀ ਆ ਗਏ ਕਿ ਜਿੱਥੇ ਕੋਈ ਜਬਰ ਜਨਾਹ ਨਹੀਂ ਹੋਇਆ, ਪਰ ਹਾਈ ਕੋਰਟ ਨੇ ਕਿਹਾ ਕਿ ਮੂਰਥਲ ਦੇ ਵਿੱਚ ਜਬਰ ਜਨਾਹ ਹੋਇਆ ਸੀ। ਬਿਲਕੁਲ ਜੀ, ਐਕਚੁਅਲੀ ਇਹ ਬੜੀ ਕਲੀਅਰ ਸਪਸ਼ਟ ਟਿੱਪਣੀ ਜਿਹੜੀ ਹੈ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਬੈਂਚ ਹੈ ਉਹਨੇ ਕੀਤੀ ਹੈ ਜੀ। ਉਹਨਾਂ ਨੇ ਬਹੁਤ ਕਲੀਅਰ ਜਿਹੜਾ ਜੀ ਇਹ ਕਹਿ ਦਿੱਤਾ ਕਿ ਇਹ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਜਿਹੜਾ ਜੀ ਉਹ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਪ੍ਰਤੱਖ ਤੌਰ ਦੇ ਉੱਤੇ ਜਬਰ ਜਨਾਹ ਦੀਆਂ ਘਟਨਾਵਾਂ ਮੂਰਥਲ ਦੇ ਵਿੱਚ ਵਾਪਰੀਆਂ ਨੇ, ਢਾਬਿਆਂ ਦੇ ਨਜ਼ਦੀਕ। ਇਹ ਜਿਹੜੇ ਜੀ ਐਕਚੁਅਲੀ ਮੈਂ ਇਹ ਵੀ ਦੱਸਦਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਖਬਾਰਾਂ ਦੇ ਵਿੱਚ ਛਪ ਰਹੀਆਂ ਜਿਹੜੀਆਂ ਖਬਰਾਂ ਸੀਗੀਆਂ ਉਹਨੂੰ ਲੈ ਕੇ ਖੁਦ ਇਹਦੇ ਉੱਤੇ ਨੋਟਿਸ ਜਿਹੜਾ ਜੀ ਉਹ ਲਿਆ ਸੀਗਾ। ਡਿਵੀਜ਼ਨ ਬੈਂਚ ਨੇ ਕਿਹਾ ਕਿ ਜਬਰ ਜਨਾਹ ਦੇ ਦੋਸ਼ ਨਿਰਾ ਆਧਾਰ ਜਿਹੜੇ ਉਹ ਨਹੀਂ ਹੈਗੇ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਪੱਕਾ ਕਰਨ ਲਈ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦੀ ਜਿਹੜੀ ਹੈ ਜੀ ਉਹ ਲੋੜ ਹੈ। ਜਸਟਿਸ SS ਸਾਰੋਂ ਤੇ ਜਸਟਿਸ ਦਰਸ਼ਨ ਸਿੰਘ ਬੈਂਚ ਦੀਆਂ ਇਹ ਟਿੱਪਣੀਆਂ ਹਰਿਆਣਾ ਸਰਕਾਰ ਦੇ ਦਾਅਵੇ ਦੇ ਉਲਟ ਨੇ, ਜਿਹੜੀ 10 ਮਹੀਨਿਆਂ ਤੋਂ ਇਸ ਤਰ੍ਹਾਂ ਦੀਆਂ ਕਿਸੇ ਘਟਨਾਵਾਂ ਦੇ ਹੋਣ ਤੋਂ ਇਨਕਾਰ ਕਰ ਰਹੀ ਹੈ। ਮੈਂ ਇਹ ਵੀ ਦੱਸਦਾ ਕਿ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਉੱਥੇ ਕੁਝ ਨਹੀਂ ਹੋਇਆ, ਇਹ ਸਿਰਫ ਮਹਿਜ਼ ਅਫਵਾਹਾਂ ਨੇ।
ਜਦੋਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੈਂਚ ਦੀਆਂ ਇਹ ਟਿੱਪਣੀਆਂ ਨੇ ਬਿਲਕੁਲ ਕਲੀਅਰ ਕਰਤਾ ਹੈ ਕਿ ਇਹਨਾਂ ਘਟਨਾਵਾਂ ਨੂੰ ਲੁਕਾਉਣ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਉਧਰ ਜਿਹੜੀ SIT ਬਣਾਈ ਸੀਗੀ ਜੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੀ ਖਿਚਾਈ ਜਿਹੜੀ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਹੈ ਜੀ ਉਹ ਕੀਤੀ ਆ। ਬੈਂਚ ਨੇ ਇਹ ਕਿਹਾ ਕਿ ਰਾਏ ਬਣਦੀ ਹੈ ਕਿ ਸਮੂਹਕ ਜਬਰ ਜਨਾਹ ਦੇ ਦੋਸ਼ ਛੱਡ ਦਿੱਤੇ ਗਏ ਨੇ, ਜਦੋਂ ਕਿ ਸਿੱਟ ਨੇ ਬੈਂਚ ਦੇ ਸਾਹਮਣੇ ਕਿਹਾ ਸੀਗਾ ਕਿ ਦੋਸ਼ ਹਾਲੇ ਵੀ ਜਿਹੜਾ ਜੀ ਉਹ ਮੌਜੂਦ ਨੇ। ਬਿਲਕੁਲ ਤੁਸੀਂ ਜਿਹੜੀ ਉਹ ਗੱਲ ਯਾਦ ਕਰਵਾਤੀ ਜੀ, ਇੱਕ ਵਾਰੀ ਫਿਰ ਜਿਹੜੇ ਲਿਸਨਰ ਨੇ ਉਹਨਾਂ ਨੂੰ ਇਹ ਯਾਦ ਕਰਵਾ ਦਈਏ ਜੀ ਕਿ ਉਹੀ ਢਾਬੇ ਵਾਲੇ ਨੇ ਜਿਨ੍ਹਾਂ ਦੇ ਜਾ ਕੇ ਲੋਕ ਖੜਦੇ ਨੇ ਔਰ ਉਹਨਾਂ ਨੂੰ ਜਿਹੜਾ ਜੀ ਲੱਖਾਂ ਤੋਂ ਕਰੋੜਾਂਪਤੀ ਪ੍ਰਵਾਸੀ ਜਿਹੜੇ ਲੋਕ ਨੇ ਉਹਨਾਂ ਨੇ ਬਣਾਇਆ। ਪਰ ਜਦੋਂ ਇਹ ਮੁਸੀਬਤ ਦੀ ਘੜੀ ਸੀਗੀ ਤੇ ਉਸ ਟਾਈਮ ਜਿਹੜਾ ਜੀ ਇਹਨਾਂ ਨੇ ਕੈਮਰਿਆਂ ਦੇ ਮੂਹਰੇ ਇਹ ਗੱਲ ਕਹੀ ਸੀ ਕਿ ਇੱਥੇ ਕੁਝ ਨਹੀਂ ਵਾਪਰਿਆ, ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਸੀਗਾ। ਸੋ ਇਹ ਜਿਹੜਾ ਜੀ ਅਜੇ ਵੀ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਉੱਤੇ ਨਿਰਭਰ ਹੈ ਜੀ ਇਹ ਸਾਰਾ ਕਿ ਉਹ ਕੀ ਸੋਚਦੇ ਨੇ ਇਹਦੇ ਬਾਰੇ, ਅੱਗੋਂ ਉਹਨਾਂ ਨੇ ਇਹਨਾਂ ਨੂੰ ਠੱਲ ਪਾਉਣੀ ਹੈ ਜਾਂ ਨਹੀਂ ਜੀ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬੈਂਕ ਖਾਤਿਆਂ ਦੀ, ਉਹਨਾਂ ਤੇ ਹੋਰ ਸ਼ਿਕੰਜਾ ਕੱਸਿਆ ਗਿਆ ਜੀ। ਇਹ ਜਿਹੜੇ ਬੈਂਕ ਖਾਤੇ ਨੇ, ਇਹ ਜਿਹੜੀ ਨੋਟਬੰਦੀ ਹੋਈ ਆ ਉਦੋਂ ਬਾਅਦ ਵੱਖੋ ਵੱਖਰਾ ਕੁਝ ਜਿਹੜਾ ਜੀ ਉਹ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ, ਨਿਰੰਤਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਆਮਦਨ ਕਰ ਵਿਭਾਗ ਨੇ ਬੈਂਕਾਂ ਨੂੰ ਇਹ ਆਖਿਆ ਕਿ ਜਿਨ੍ਹਾਂ ਵੀ ਖਾਤਿਆਂ ਦੇ ਵਿੱਚ ਸਾਲ ਦੇ ਦੌਰਾਨ ਕੁੱਲ 10 ਲੱਖ ਰੁਪਏ ਤੱਕ ਦੀ ਰਕਮ ਜਮ੍ਹਾਂ ਹੁੰਦੀ ਆ, ਉਹਨਾਂ ਬਾਰੇ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ। ਕ੍ਰੈਡਿਟ ਕਾਰਡਾਂ ਦੇ ਬਿੱਲਾਂ ਦੀ 1 ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ਦੀ ਵੀ ਰਿਪੋਰਟ ਦੇਣ ਦੇ ਵਾਸਤੇ ਆਖਿਆ ਗਿਆ ਜੀ। ਜਿਹੜਾ ਕੇਂਦਰੀ ਬੋਰਡ ਹੈ ਉਹਦੇ ਵੱਲੋਂ 17 ਜਨਵਰੀ ਨੂੰ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨਗਦ ਲੈਣ ਦੇਣਾ ਦੀ ਸੂਚੀ ਦਿੱਤੀ ਗਈ ਆ, ਜਿਨ੍ਹਾਂ ਦੀ ਜਾਣਕਾਰੀ ਇਨਕਮ ਟੈਕਸ ਨੂੰ ਦੇਣੀ ਜ਼ਰੂਰੀ ਆ। ਇਹਦੇ ਵਾਸਤੇ ਇੱਕ ਪਲੇਟਫਾਰਮ ਵੀ ਜਿਹੜਾ ਜੀ ਉਹ ਬਣਾਉਣਾ ਪਊਗਾ। ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਦੀ ਇਹ ਜਿਹੜੀਆਂ ਹਦਾਇਤਾਂ ਦਿੱਤੀਆਂ ਸੀ ਉਹਨੂੰ ਫੇਰ ਜਿਹੜਾ ਜੀ ਰਿਪੀਟ ਕੀਤਾ ਗਿਆ, ਜਿਹਦੇ ਤਹਿਤ 9 ਨਵੰਬਰ ਤੋਂ 30 ਦਸੰਬਰ 2016 ਤੱਕ ਕਿਸੇ ਇੱਕ ਬੈਂਕ ਖਾਤੇ ਦੇ ਵਿੱਚ 2.5 ਲੱਖ ਰੁਪਏ ਜਾਂ ਵੱਧ ਦੀ ਰਕਮ ਜਮ੍ਹਾਂ ਹੋਣ ਦੀ ਜਾਣਕਾਰੀ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ ਸੀਗਾ ਜੀ। ਨੋਟਬੰਦੀ ਤੋਂ ਬਾਅਦ ਸਰਕਾਰ ਨੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੈਂਕਾਂ ਦੇ ਵਿੱਚ 50 ਦਿਨਾਂ ਦੇ ਵਾਸਤੇ ਜਿਹੜਾ ਜੀ ਉਹ ਜਮ੍ਹਾਂ ਕਰਾਉਣ ਦੇ ਵਾਸਤੇ ਇਹ ਕਿਹਾ ਗਿਆ ਸੀਗਾ ਜੀ। ਜਦੋਂ ਕਿ ਆਮਦਨ ਕਰ ਵਿਭਾਗ ਨੇ ਕੋਆਪਰੇਟਿਵ ਬੈਂਕਾਂ ਦੇ ਖਾਤਿਆਂ ਦੇ ਵਿੱਚ ਨੋਟਬੰਦੀ ਤੋਂ ਬਾਅਦ ਹੋਏ ਲੈਣ ਦੇਣ ਦੀ ਜਾਂਚ ਦੇ ਦੌਰਾਨ ਕੁਝ ਗੰਭੀਰ ਗੜਬੜ ਜਿਹੜੀ ਹੋਈ ਆ ਉਹਦਾ ਵੀ ਪਤਾ ਲਾਉਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਕਿਹਾ ਕਿ ਅਸਲ ਜਮ੍ਹਾਂ ਹੋਈਆਂ ਰਕਮਾਂ ਤੋਂ ਕਿਤੇ ਜ਼ਿਆਦਾ ਰਕਮ ਜਿਹੜੀ ਹੈ ਜੀ ਇਹਨਾਂ ਕੋਆਪਰੇਟਿਵ ਬੈਂਕਾਂ ਦੇ ਵਿੱਚ ਜਮ੍ਹਾਂ ਹੋਈ ਆ, ਜਿਹਨੂੰ ਖੰਗਾਲਿਆ ਜਾ ਰਿਹਾ। ਆਉਂਦੇ ਦਿਨਾਂ ਦੇ ਦੌਰਾਨ ਇਹਦੀ ਡਿਟੇਲ ਜਿਹੜੀ ਆ ਉਹਨਾਂ ਨੇ ਕਿਹਾ ਕਿ ਦੱਸੀ ਜਾਊਗੀ। ਹਾਂਜੀ। ਤੇ ਅੱਗੇ ਆਪਾਂ ਗੱਲ ਕਰਦੇ ਕਿ ਆਪਾਂ ਭੈਣ ਭਰਾ ਦੀ ਜੋੜੀ ਤਾਂ ਵੇਖੀ ਸੀਗੀ, ਸੁਣੀ ਸੀਗੀ, ਤੇ ਉਸ ਤੋਂ ਬਾਅਦ ਇੱਕ ਪਿਓ ਪੁੱਤ ਦੀ ਜੋੜੀ ਵੀ ਸਾਹਮਣੇ ਆਈ ਹੈ ਜੀ। ਭੈਣ ਭਰਾ ਦੀ ਜੋੜੀ ਜਿਹੜੀ ਹੈ ਜੀ ਐਕਚੁਅਲੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਉਸ ਟਾਈਮ ਬੜੀ ਫੇਮਸ ਹੋਈ ਸੀਗੀ। ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਹੁਰੀ ਉਹ ਇੱਕ ਦੂਜੇ ਨੂੰ ਉਂਝ ਤਾਂ ਜਿਹੜਾ ਜੀ ਉਹ ਭੈਣ ਭਰਾ ਕਹੀ ਜਾਂਦੇ ਸੀ, ਨਾਲ ਦੀ ਨਾਲ ਜੜ੍ਹਾਂ ਜਿਹੜੀਆਂ ਜੀ ਉਹ ਵੀ ਵੱਢੀ ਜਾਂਦੇ ਸੀਗੇ ਇੱਕ ਦੂਜੇ ਦੀਆਂ ਜਿਹੜੀਆਂ ਜੀ। ਤੋ ਇਹ ਜਿਹੜਾ ਜੀ ਹੁਣ ਸਾਹਮਣੇ ਜਿਹੜਾ ਆਇਆ ਜੀ ਉਹ ਇਹ ਹੈ ਕਿ ਕੱਲ ਜਿਹੜੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਗਈ ਆ, ਜਿਹਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਜਿਹੜੇ ਜੀ ਆਏ ਔਰ ਮਗਰੋਂ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੁਰੀ ਆ ਗਏ ਔਰ ਉਹਨਾਂ ਨੇ ਉਹਨੇ ਜਿਹੜਾ ਜੀ ਇਹ ਕਿਹਾ ਕਿ ਡੈਡੀ ਜੀ ਪੈਰੀ ਪੈਣਾ। ਔਰ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਜੀ ਕਿ ਉਹ ਮੇਰੇ ਬੇਟੇ ਦੀ ਤਰ੍ਹਾਂ ਹੈ। ਐਕਚੁਅਲੀ ਜਿਹੜੀ ਕਾਂਗਰਸ ਹੈ ਉਹਦੇ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਜੀ ਕਿ ਦੋਵਾਂ ਦੇ ਵਿਚਾਲੇ ਜਿਹੜੀ ਦਰਾਰ ਵਾਲੀ ਗੱਲ ਦੱਸੀ ਜਾ ਰਹੀ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਲੋਕ ਮਨਾਂ ਦੇ ਵਿੱਚੋਂ ਹਟਾਇਆ ਜਾਵੇ, ਜਿਹਦੇ ਕਰਕੇ ਇਹ ਸਾਂਝੀ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ। ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਇਹਦੇ ਵਿੱਚ ਹਾਲਾਂਕਿ ਨਵਜੋਤ ਸਿੰਘ ਸਿੱਧੂ ਹੁਰੀ ਬਹੁਤਾ ਨਹੀਂ ਬੋਲੇ, ਕੈਪਟਨ ਅਮਰਿੰਦਰ ਸਿੰਘ ਹੁਰੀ ਜਿਹੜੇ ਜੀ ਉਹ ਬੋਲਦੇ ਰਹੇ। ਉਹਨਾਂ ਨੂੰ ਸਿੱਧਾ ਸਵਾਲ ਇਹ ਵੀ ਕੀਤਾ ਗਿਆ ਜੀ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ, ਜੇ ਕਾਂਗਰਸ ਜਿੱਤਦੀ ਆ ਤਾਂ ਕੀ ਤੁਸੀਂ ਉਹਨਾਂ ਦੀ ਅਧੀਨਗੀ ਪ੍ਰਵਾਨ ਕਰੋਗੇ? ਤੇ ਇਹਦਾ ਜਵਾਬ ਜਿਹੜਾ ਜੀ ਉਹਨਾਂ ਨੇ ਕੁਝ ਨਹੀਂ ਦਿੱਤਾ। ਜਦੋਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਕਿਹਾ ਜੀ ਕਿ ਮੈਂ ਜਿਹੜਾ ਮੁੱਖ ਮੰਤਰੀ ਨਹੀਂ ਬਣਨਾ, ਉਹਨਾਂ ਨੇ ਕਹਿਣ ਦੀ ਗੱਲ ਜਿਹੜੀ ਜੀ ਉਹ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ। ਇਹਨੂੰ ਲੈ ਕੇ ਜਿਹੜਾ ਸੋਸ਼ਲ ਮੀਡੀਆ ਜੀ
ਉਹਦੇ ਉੱਤੇ ਕੱਲ ਦਿਨ ਭਰ ਟਰੋਲ ਵੀ ਜਿਹੜੇ ਆ ਜੀ ਉਹ ਚੱਲਦੇ ਰਹੇ। ਵੈਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਇਹਦੇ ਉੱਤੇ ਜਿਹੜੀ ਆ ਜੀ ਉਹ ਚੁਟਕੀ ਲਈ ਹੈ। ਉਹਨਾਂ ਨੇ ਕਿਹਾ ਕਿ ਅੱਜ ਨਵਜੋਤ ਸਿੰਘ ਸਿੱਧੂ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਾਪ ਕਹਿ ਰਹੇ ਆ, ਜਦੋਂ ਕਿ ਉਹ ਕਹਿੰਦੇ ਉਹ ਮੈਨੂੰ ਵੀ ਜਿਹੜਾ ਜੀ ਉਹ ਬਾਪ ਕਹਿ ਕੇ ਪਹਿਲਾਂ ਬੁਲਾਉਂਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਹੋਰੀ। ਹੁਣ ਕਹਿੰਦੇ ਜੀ ਉਹਨਾਂ ਨੇ ਬਦਲ ਲਿਆ। ਇਹ ਤੇ ਵੱਖਰੀ ਗੱਲ ਹੈ ਜੀ। ਜਦੋਂ ਕਿ ਜਿਹੜੇ ਟਰੋਲ ਚੱਲਦੇ ਰਹੇ ਉਹਦੇ ਵਿੱਚ ਬੜੀਆਂ ਵੱਖਰੀ ਕਿਸਮ ਦੀਆਂ ਜਿਹੜੀਆਂ ਜੀ ਉਹ ਟਿੱਪਣੀਆਂ ਲੋਕਾਂ ਨੇ ਕੀਤੀਆਂ। ਵੈਸੇ ਬਹੁਤੀਆਂ ਟਿੱਪਣੀਆਂ ਉਹ ਨੇ ਜਿਹੜੀਆਂ ਇਹਦੇ ਉੱਤੇ ਸ਼ੇਅਰ ਤਾਂ ਨਹੀਂ ਕੀਤੀਆਂ ਜਾ ਸਕਦੀਆਂ, ਪਰ ਇਹ ਟਰੋਲ ਜਿਹੜੇ ਆ ਜੀ ਬੜੇ ਫੇਮਸ ਕੱਲ ਜ਼ਰੂਰ ਰਹੇ। ਬਿਲਕੁਲ ਜੀ, ਦੂਜੇ ਬਾਪ ਨੂੰ ਪਹਿਲੇ ਬਾਪ ਨੂੰ ਜੈਲਸ ਹੋ ਰਹੀ ਹੈ ਕਿ ਇਹਨੇ ਨਵਾਂ ਬਾਪ ਬਣਾ ਲਿਆ। ਵੈਸੇ ਨਵੀਆਂ ਗੱਲਾਂ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਵਾਸੀ ਪੰਜਾਬੀਆਂ ਦੀ, ਜਿਨ੍ਹਾਂ ਨੇ ਮੋਰਚਾ ਸੰਭਾਲਿਆ ਪੰਜਾਬ ਦੇ ਵਿੱਚ ਜਾ ਕੇ ਪੰਜਾਬ ਬਦਲਣ ਦੇ ਲਈ। ਬਿਲਕੁਲ ਜੀ, ਐਕਚੁਅਲੀ ਕੁਝ ਤਾਂ ਜਿਹੜੇ ਇੰਡੀਵਿਜੂਅਲ ਨੇ ਉਹ ਬਹੁਤ ਜਿਹੜੇ ਆਏ ਹੋਏ ਆ ਜੀ। ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਚਲੇ ਜਾਓ, ਤੁਹਾਨੂੰ ਜਿਹੜੇ ਹਰ ਜਗ੍ਹਾ ਦੇ ਉੱਤੇ ਮਿਲ ਜਾਂਦੇ ਆ ਜੀ ਲਿਸਨਰ, ਕਿਉਂਕਿ ਜਿਹੜੇ ਰੇਡੀਓ ਸੁਣਦੇ ਨੇ ਸਾਰੇ ਹਲਕਿਆਂ ਦੇ ਵਿੱਚ ਆਪੋ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਡਟੇ ਹੋਏ ਨੇ, ਲੋਕਾਂ ਨੂੰ ਸਮਝਾ ਰਹੇ ਨੇ। ਉਹਨਾਂ ਦਾ ਅਸਰ ਵੀ ਬਹੁਤ ਵੱਡਾ ਜਿਹੜਾ ਜੀ ਉਹ ਪੈ ਰਿਹਾ। ਅਮਰੀਕਾ ਤੋਂ ਬਹੁਤ ਲੋਕ ਆਏ ਹੋਏ ਆ, ਕੈਨੇਡਾ ਤੋਂ ਬੜੇ ਲੋਕ ਆਏ ਨੇ, ਆਸਟ੍ਰੇਲੀਆ ਤੋਂ ਜਿਹੜੇ ਆ ਜੀ, ਨਿਊਜ਼ੀਲੈਂਡ ਤੋਂ, ਸਾਰੇ ਜਗ੍ਹਾ ਤੋਂ ਜਿਹੜਾ ਜੀ ਵੱਖ-ਵੱਖ ਥਾਵਾਂ ਤੋਂ ਆਏ ਹੋਏ ਲੋਕ ਜਿਹੜੇ ਉਹ ਮਿਲਦੇ ਆ। ਸਮੂਹਕ ਰੂਪ ਦੇ ਵਿੱਚ ਜਿਹੜਾ ਜੀ ਉਹ ਕੈਨੇਡਾ ਤੋਂ ਇੱਕ ਜਹਾਜ਼ ਜਿਹੜਾ ਜੀ ਆਇਆ, ਇੱਥੇ ਦਿੱਲੀ ਉਤਰੇ ਨੇ। ਕੱਲ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਜਿਹੜੇ ਨੇ ਉਹਨਾਂ ਨੇ ਪੇਸ਼ ਜਿਹੜਾ ਜੀ ਉਹ ਕੀਤਾ। ਐਕਚੁਅਲੀ ਇਹਨਾਂ ਦੇ ਵਿੱਚ ਜਿਹੜੇ ਆਏ ਹੋਏ ਵਿਅਕਤੀ ਨੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਗਰੁੱਪ ਜਿਹੜਾ ਜੀ ਉਹਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਬੱਸ ਦੇ ਵਿੱਚ ਜਿਹੜਾ ਜੀ ਉਹ ਬਿਠਾ ਕੇ ਵੱਖ-ਵੱਖ ਏਰੀਏਜ਼ ਜਿਹੜੀਆਂ ਕੁਝ ਸੀਟਾਂ ਨੇ ਜਿੱਥੇ ਟੱਕਰ ਬੜੀ ਫਸਵੀਂ ਆ, ਉਹਨਾਂ ਥਾਵਾਂ ਦੇ ਉੱਤੇ ਰੋਡ ਸ਼ੋਅ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਣਾ, ਤਾਂ ਕਿ ਉੱਥੋਂ ਲੋਕਾਂ ਨੂੰ ਜਿਹੜਾ ਜੀ ਇਹ ਦੱਸ ਸਕਣ ਕਿ ਅਸੀਂ ਉਚੇਚੇ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਨੂੰ ਜਿਹੜਾ ਜੀ ਉਹ ਛੱਡ ਕੇ ਪੰਜਾਬ ਬਦਲਣ ਦੇ ਵਾਸਤੇ ਜਿਹੜਾ ਜੀ ਉਹ ਆਏ ਆ। ਬੇਸ਼ੱਕ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਦਾਅਵਾ ਤਾਂ ਉਹ ਵੀ ਕਰਦੀਆਂ ਨੇ ਕਿ ਉਹਨਾਂ ਨੂੰ ਵੀ ਪ੍ਰਵਾਸੀ ਜਿਹੜੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਹਾਸਲ ਹੈ, ਪਰ ਜਿਹੜੀ ਸਪਸ਼ਟ ਕਲੀਅਰ ਦੀ ਜਿਹੜੀ ਸਪੋਰਟ ਹੈ ਜੀ ਉਹ ਆਮ ਆਦਮੀ ਪਾਰਟੀ ਨੂੰ ਹੈ ਪਿੰਡਾਂ ਥਾਵਾਂ ਦੇ ਉੱਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ। ਤਾਂ ਦੂਜੀਆਂ ਪਾਰਟੀਆਂ ਦੇ ਵਾਸਤੇ ਵੀ ਚੋਣ ਪ੍ਰਚਾਰ ਤਾਂ ਵੈਸੇ ਕਰ ਰਹੇ ਨੇ ਪ੍ਰਵਾਸੀ, ਪਰ ਉਹ ਬਹੁਤ ਥੋੜੀ ਜਿਹੀ ਮਾਤਰਾ ਦੇ ਵਿੱਚ ਦਿੰਦੇ ਨੇ, ਜਦੋਂ ਕਿ ਥਾਂ ਦੇ ਉੱਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਜਿਹੜੇ ਆਸਟ੍ਰੇਲੀਆ ਪੜ੍ਹਨ ਦੇ ਵਾਸਤੇ ਗਏ ਹੋਏ ਨੇ ਉਹ ਵੀ ਛੁੱਟੀਆਂ ਲੈ ਕੇ ਜਿਹੜਾ ਜੀ ਇੱਥੇ ਆਏ ਹੋਏ ਨੇ। ਔਰ ਹਰ ਜਗ੍ਹਾ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਪਿਛਲੇ ਦਿਨਾਂ ਤੋਂ ਜਿੱਥੇ ਵੀ ਅਸੀਂ ਗਏ ਆ, ਹਰ ਥਾਂ ਦੇ ਉੱਤੇ ਦੋ ਤਿੰਨ ਤੁਹਾਨੂੰ ਪ੍ਰਵਾਸੀ ਪੰਜਾਬੀ ਜਿਹੜੇ ਜੀ ਉਹ ਕੰਮ ਕਰਦੇ ਨਜ਼ਰ ਆਉਂਦੇ ਨੇ। ਬਿਲਕੁਲ ਜੀ, ਬਹੁਤ ਦੇਣ ਆ ਇਹਨਾਂ ਦੀ, ਆਪਣੇ ਕੰਮ ਛੱਡ ਕੇ ਆਪਣੀ ਪੜ੍ਹਾਈ ਛੱਡ ਕੇ ਪੰਜਾਬ ਦੇ ਵਿੱਚ ਪੰਜਾਬ ਬਦਲਣ ਨੂੰ ਪਹੁੰਚੇ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇੱਕ ਹਲਕੇ ਦੇ ਵਿੱਚ ਸੇਮ ਨਾਮ ਵਾਲੇ ਕੈਂਡੀਡੇਟ ਦੀ ਆਮਦ ਪਾਈ ਗਈ ਹੈ ਜੀ। ਐਕਚੁਅਲੀ ਜੀ ਇਹ ਪ੍ਰੈਕਟਿਸ ਪਿਛਲੀ ਵਾਰੀ ਹੋਈ ਸੀਗੀ ਇੱਥੇ, ਔਰ ਤੁਹਾਨੂੰ ਯਾਦ ਹੋਣਾ ਕਿ ਨਕਲੀ ਮਨਪ੍ਰੀਤ ਬਾਦਲ ਜਿਹੜਾ ਜੀ ਬੜਾ ਚਰਚਿਤ ਹੋਇਆ ਸੀਗਾ, ਤੇ ਇਸ ਵਾਰੀ ਫੇਰ ਜਿਹੜਾ ਜੀ ਇਹ ਪ੍ਰੈਕਟਿਸ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ। ਜਿੱਥੇ ਵੱਡੀਆਂ ਅਹਿਮ ਸੀਟਾਂ ਨੇ ਉੱਥੇ ਇਹ ਜਿਹੜੀ ਆ ਜੀ ਉਹ ਪ੍ਰੈਕਟਿਸ ਜਾਰੀ ਹੈ। ਜਿਹੜਾ ਹਲਕਾ ਰਾਮਪੁਰਾ ਫੂਲ ਆ ਜੀ, ਜਿੱਥੋਂ ਸਿਕੰਦਰ ਸਿੰਘ ਮਲੂਕਾ ਚੋਣ ਲੜ ਰਹੇ ਨੇ, ਗੁਰਪ੍ਰੀਤ ਸਿੰਘ ਕਾਂਗੜ ਇੱਥੇ ਹੈਗੇ ਨੇ ਜੀ ਜਿਹੜੇ ਕਾਂਗਰਸ ਦੇ ਵੱਲੋਂ, ਜਦੋਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬਿੱਟੀ, ਉਹਨਾਂ ਦੇ ਨਾਮ ਵਾਲਾ ਵੀ ਜਿਹੜਾ ਜੀ ਉਮੀਦਵਾਰ ਇੱਥੇ ਲਿਆਂਦੇ ਗਏ ਨੇ। ਇਹ ਹਲਕਾ ਰਾਮਪੁਰਾ ਫੂਲ ਦੇ ਵਿੱਚ ਸਿਕੰਦਰ ਨਾਂ ਦੇ 2 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਿਕੰਦਰ ਸਿੰਘ ਮਲੂਕਾ, ਦੂਜਾ ਸੇਲਬਰਾ ਦਾ ਵਾਸੀ ਆ ਸਿਕੰਦਰ ਸਿੰਘ ਆਜ਼ਾਦ ਉਮੀਦਵਾਰ। ਗੁਰਪ੍ਰੀਤ ਜਿਹੜੇ ਆ ਜੀ ਚੋਣਾਂ ਇਸ ਹਲਕੇ ਤੋਂ ਲੜ ਰਹੇ ਨੇ। ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਹੈ, ਇਸੇ ਨਾਂ ਦੇ 2 ਹੋਰ ਉਮੀਦਵਾਰ ਜਿਹੜੇ ਜੀ ਉਹ ਸਾਹਮਣੇ ਨੇ। ਨਾਮਜ਼ਦਗੀਆਂ ਜਿਹੜੀਆਂ ਜੀ ਉਹ ਦਾਖਲ ਹੋਣ ਤੋਂ ਬਾਅਦ ਜਿਹੜਾ ਜੀ ਸਿਆਸੀ ਧਿਰਾਂ ਨੇ ਆਪਣੇ ਵੋਟਰਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਉਣ ਦੇ ਵਾਸਤੇ ਇਹ ਸਿਆਸੀ ਪੈਂਤੜਾ ਹੇਠਲੇ ਪੱਧਰ ਦਾ ਜਿਹੜਾ ਜੀ ਉਹ ਅਪਣਾਇਆ ਹੋਇਆ। ਜਿਹੜਾ ਪਿਛਲੀ ਵਾਰੀ ਮਨਪ੍ਰੀਤ ਸਿੰਘ ਬਾਦਲ ਜਿਹੜਾ ਸੀਗਾ ਜੀ ਉਹ ਚਰਚਾ ਦਾ ਵਿਸ਼ਾ ਉਹ ਬਣਿਆ ਸੀਗਾ। ਹਲਕਾ ਜ਼ੀਰਾ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਹੈ। ਇਸੇ ਹਲਕੇ ਦੇ ਵਿੱਚ ਕੁਲਬੀਰ ਸਿੰਘ ਨਾਂ ਦੇ 2 ਆਜ਼ਾਦ ਉਮੀਦਵਾਰ ਖੜੇ ਨੇ। ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਥੇ ਗੁਰਪ੍ਰੀਤ ਸਿੰਘ ਹੈ, ਉਹਦੇ ਖਿਲਾਫ ਗੁਰਪ੍ਰੀਤ ਸਿੰਘ ਨਾਮ ਵਾਲੇ 3 ਉਮੀਦਵਾਰ ਖੜੇ ਕਰਤੇ ਨੇ।
ਮਜੀਠਾ ਹਲਕੇ ਦੇ ਵਿੱਚ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਜਿਹੜੇ ਲਾਲੀ ਮਜੀਠੀਆ ਨੇ ਉਹਨਾਂ ਦੇ ਨਾਮ ਵਾਲਾ ਸੁਖਜਿੰਦਰ ਸਿੰਘ ਆਜ਼ਾਦ ਉਮੀਦਵਾਰ ਦੇ ਪੇਪਰ ਜਿਹੜੇ ਭਰਾਤੇ ਨੇ। ਫਰੀਦਕੋਟ ਤੋਂ ਅਕਾਲੀ ਉਮੀਦਵਾਰ ਪਰਮ ਬੰਸ ਸਿੰਘ ਉਰਫ ਬੰਟੀ ਰਮਾਣਾ ਚੋਣ ਮੈਦਾਨ ਦੇ ਉੱਤਰਿਆ, ਜਿੱਥੋਂ ਕਿ ਬੰਟੀ ਨਾਂ ਦਾ ਇੱਕ ਬੰਦਾ ਜਿਹੜਾ ਜੀ ਉਹ ਆਜ਼ਾਦ ਉਮੀਦਵਾਰ ਚੋਣ ਲੜ ਰਿਹਾ। ਅਬੋਹਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਹੈ, ਜਿੱਥੋਂ ਇਹਦਾ ਨਾਂ ਇੱਕ ਹੋਰ ਆਜ਼ਾਦ ਉਮੀਦਵਾਰ ਜਿਹੜਾ ਜੀ ਉਹ ਚੋਣ ਲੜ ਰਿਹਾ। ਸਮਾਣਾ ਤੋਂ ਲਾਲ ਸਿੰਘ ਦਾ ਮੁੰਡਾ ਰਜਿੰਦਰ ਸਿੰਘ ਹੈ ਜੀ, ਜਿੱਥੇ ਕਿ ਇੱਕ ਰਜਿੰਦਰ ਸਿੰਘ ਆਜ਼ਾਦ ਉਮੀਦਵਾਰ ਜਿਹੜਾ ਜੀ ਉਹ ਖੜ ਗਿਆ। ਬਟਾਲਾ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਵੜੈਚ ਖੜੇ ਨੇ ਜੀ, ਉਹਨਾਂ ਦੇ ਮੁਕਾਬਲੇ ਤੇ ਇੱਕ ਗੁਰਪ੍ਰੀਤ ਸਿੰਘ ਲਿਆ ਕੇ ਜਿਹੜਾ ਜੀ ਉਹ ਖੜਾ ਕਰ ਦਿੱਤਾ ਗਿਆ। ਅਮਲੋਹ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਭੱਟੀ ਆਮ ਆਦਮੀ ਪਾਰਟੀ ਦੇ ਨੇ ਜੀ, ਉੱਥੋਂ ਵੀ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਹੀ ਜਿਹੜਾ ਜੀ ਉਹ ਲਿਆ ਕੇ ਇੱਕ ਖੜਾ ਕਰ ਦਿੱਤਾ। ਗਿੱਦੜਬਾਹਾ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਦੇ ਖਿਲਾਫ ਇੱਕ ਹੋਰ ਜਗਦੀਪ ਸਿੰਘ ਜਿਹੜਾ ਜੀ ਉਹ ਖੜਾ ਕਰ ਦਿੱਤਾ। ਹਾਲਾਂਕਿ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਉੱਤੇ ਇਸ ਵਾਰੀ ਉਮੀਦਵਾਰਾਂ ਦੀ ਫੋਟੋ ਵੀ ਜਿਹੜੀ ਹੈ ਜੀ ਉਹ ਲੱਗਣੀ ਆ ਜਿੱਥੇ ਨਾਮ ਦੇ ਨਾਲ, ਪਰ ਫਿਰ ਵੀ ਅਨਪੜ੍ਹ ਜਿਹੜੇ ਲੋਕ ਨੇ ਜੀ ਉਹ ਕਿਤੇ ਨਾ ਕਿਤੇ ਤਾਂ ਭੰਬਲ ਭੂਸਾ ਦੇ ਵਿੱਚ ਜਿਹੜਾ ਜੀ ਉਹ ਆ ਹੀ ਸਕਦੇ ਨੇ। ਹਾਲਾਂਕਿ ਜਿਹੜਾ ਚੋਣ ਨਿਸ਼ਾਨ ਹੈ ਉਹ ਵੀ ਕਾਫੀ ਹੱਦ ਤੱਕ ਜਿਹੜਾ ਜੀ ਉਹ ਕੰਮ ਕਰੂਗਾ, ਪਰ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਵੱਲੋਂ ਇਹ ਗੰਦੀ ਕਿਸਮ ਦੀ ਜਿਹੜੀ ਸਿਆਸਤ ਹੈ ਉਹ ਜਾਰੀ ਹੈ ਜੀ। ਜੀ ਬਿਲਕੁਲ, ਦੇਖਦੇ ਹਾਂ ਹੁਣ ਬਣਦਾ ਕੀ ਹੈ। ਤੇ ਅੱਗੇ ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਸੜਕਾਂ ਤੇ ਹਾਦਸੇ ਬਹੁਤ ਹੁੰਦੇ ਆ ਤੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਸੜਕਾਂ ਬੰਦੇ ਖਾਣੀਆਂ ਆ, ਤੇ ਪਰ ਫਿਰ ਵੀ ਇਹ ਚੋਣ ਮੁੱਦਿਆਂ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਮਾਮਲਾ ਹੈ ਜੀ, ਜਿਹੜੇ ਬਹੁਤੇ ਮਾਮਲੇ ਨੇ ਪੰਜਾਬ ਦੇ ਉਹ ਮੁੱਦੇ ਤਾਂ ਤਕਰੀਬਨ ਇਹ ਤੁਸੀਂ ਕਹਿ ਲਓ ਕਿ ਅੱਖੋਂ ਪਰੋਖੇ ਹੋ ਰਹੇ ਆ ਥੋੜੇ। ਜਿੰਨੇ ਪਹਿਲਾਂ ਮੁੱਦਿਆਂ ਦੀ ਰਾਜਨੀਤੀ ਚੱਲ ਰਹੀ ਸੀ ਸਾਲ ਕੁ ਤੋਂ, ਉਹ ਹੁਣ ਘਟੀ ਆ ਜੀ। ਜਿਹੜੀ ਸੱਤਾਧਾਰੀ ਧਿਰ ਹੈ ਸੜਕਾਂ ਤੇ ਪੁਲਾਂ ਦਾ ਜਾਲ ਵਿਛਾ ਕੇ ਵਿਕਾਸ ਦੇ ਦਾਅਵੇ ਕਰਦੀ ਹੈ ਜੀ, ਪਰ ਅਸਲੀਅਤ ਜਿਹੜੀ ਹੈ ਜੀ ਉਹ ਇਹ ਆ ਕਿ ਸੜਕਾਂ ਦੇ ਉੱਤੇ ਹਾਦਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਜਿਹੜੀ ਹੈ ਜੀ ਉਹ ਵੱਧਦੀ ਜਾ ਰਹੀ ਹੈ। ਪੰਜਾਬ 'ਚ ਪਿਛਲੇ ਇੱਕ ਦਹਾਕੇ ਦੇ ਦੌਰਾਨ 40,000 ਤੋਂ ਵੱਧ ਲੋਕ ਸੜਕ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਕਿਸੇ ਧਿਰ ਨੂੰ ਇਹਦਾ ਜਿਹੜਾ ਜੀ ਫਿਕਰ ਨਹੀਂ ਹੈਗਾ, ਨਾ ਇਹਨੂੰ ਚੋਣ ਮੁੱਦਾ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਪਿਛਲੇ 9 ਦਸੰਬਰ ਨੂੰ ਧੁੰਦ ਕਰਕੇ ਵਾਪਰੇ ਹਾਦਸੇ ਦੇ ਵਿੱਚ 13 ਟੀਚਰਸ ਦੀ ਜਾਨ ਗਈ ਸੀ। ਉਹਨਾਂ ਦੇ ਪਰਿਵਾਰ ਅਜੇ ਤੱਕ ਸਦਮੇ ਦੇ ਵਿੱਚ ਨੇ। ਜਾਨਾਂ ਅਜਾਈ ਜਾਣ ਪਿੱਛੇ ਜ਼ਿੰਮੇਵਾਰ ਕੌਣ ਸੀ, ਸਵਾਲ ਕਿਸੇ ਨੂੰ ਨਹੀਂ ਆਉਂਦਾ ਜੀ। ਇੱਕ ਜਿਹੜਾ ਪੀੜਤ ਹੈ ਜੀ ਉਹਦਾ ਇਹ ਕਹਿਣਾ ਹੈ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਕਿਹਦਾ ਕਸੂਰ ਜਿਹੜਾ ਜੀ ਉਹ ਆਖੀਏ ਡਰਾਈਵਰ ਦਾ, ਸਰਕਾਰ ਦਾ ਜਾਂ ਧੁੰਦ ਦਾ। ਸਕੂਲਾਂ ਦੇ ਟਾਈਮ ਵੀ ਜਿਹੜੇ ਜੀ ਉਹ ਨਹੀਂ ਬਦਲੇ, ਜੇ ਬਦਲੇ ਹੁੰਦੇ ਤਾਂ ਉਹ ਕਹਿੰਦੇ ਇੱਕ ਕੁਝ ਹੋ ਸਕਦਾ ਸੀਗਾ ਜੀ, ਇਹ ਬਚਾਅ ਹੋ ਜਾਂਦਾ। ਜਿਹੜੇ ਕੁਝ ਵਿਅਕਤੀ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲੀ ਕੰਮ ਕਰ ਰਹੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਮੌਤਾਂ ਨੂੰ, ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹ ਅਸਲ ਦੇ ਵਿੱਚ ਕਤਲ ਨੇ ਜਿਹੜੇ ਹੋ ਰਹੇ, ਔਰ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਹਾਦਸੇ ਨਹੀਂ ਕਿਹਾ ਜਾ ਸਕਦਾ। ਉਹ ਕਹਿੰਦੇ ਕਰੀਬ 60% ਹਾਦਸੇ ਤੇਜ਼ ਰਫ਼ਤਾਰ ਕਰਕੇ ਵਾਪਰਦੇ ਆ, ਪਰ ਪੰਜਾਬ ਦੀਆਂ ਸੜਕਾਂ ਤੇ ਨਾ ਸਪੀਡ ਦੀ ਕੋਈ ਹੱਦ ਤੈਅ ਹੈ, ਨਾ ਇਹਨਾਂ ਨੂੰ ਕੋਈ ਰੋਕਣ ਵਾਲਾ ਹੈ। ਜਿਹੜੇ ਢੋਆ ਢੁਆਈ ਦੇ ਵਹੀਕਲ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਤੇ ਬੱਸਾਂ ਦੇ ਵਿੱਚ ਸਪੀਡ ਗਵਰਨਰ ਜਿਹੜਾ ਲਾਉਣ ਦੀ ਗੱਲ ਅਦਾਲਤਾਂ ਵੀ ਕਹਿ ਚੁੱਕੀਆਂ ਨੇ, ਪਰ ਅਦਾਲਤਾਂ ਦੀ ਪਰਵਾਹ ਜਿਹੜੀ ਹੈ ਜੀ ਉਹ ਬਿਲਕੁਲ ਨਹੀਂ ਕੀਤੀ ਜਾ ਰਹੀ। ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਦੰਦਨਾਉਂਦੀਆਂ ਫਿਰਦੀਆਂ ਨੇ ਸੜਕਾਂ ਦੇ ਉੱਤੇ, ਇੰਨੀ ਤੇਜ਼ ਉਹ ਪ੍ਰੈਸ਼ਰ ਹਾਰਨ ਮਾਰਦੇ ਜਿਹੜਾ ਜੀ ਉਹ ਲੰਘਦੇ ਆ, ਪਤਾ ਨਹੀਂ ਜਿਹੜਾ ਉਹਨਾਂ ਨੇ ਕਿਸ ਜਗ੍ਹਾ ਦੇ ਉੱਤੇ ਪਹੁੰਚਣਾ ਹੁੰਦਾ। ਤੋ ਇਹਦੇ ਉੱਤੇ ਕੋਈ ਸ਼ਿਕੰਜਾ ਜਿਹੜਾ ਜੀ ਉਹ ਨਹੀਂ ਕੱਸਿਆ ਗਿਆ, ਨਾ ਹਾਲ ਦੀ ਘੜੀ ਜਿਹੜਾ ਜੀ ਕਿਸੇ ਕਿਸਮ ਦਾ ਕੋਈ ਇਹ ਚੋਣ ਇਸ਼ੂ ਬਣਿਆ ਹੈ। ਬਿਲਕੁਲ ਜੀ, ਕਿਸੇ ਨੇ ਨਾਂ ਹੀ ਨਹੀਂ ਲਿਆ। ਤੇ ਅੱਗੇ ਆਪਾਂ ਸੱਤਾਧਾਰੀ ਪਾਰਟੀ ਦੇ ਆਪਣੇ ਮੁੱਖ ਮੰਤਰੀ ਦੀ ਗੱਲ ਕਰੀਏ ਕਿ ਉਹਨਾਂ ਦਾ ਥਾਂ ਥਾਂ ਤੇ ਵਿਰੋਧ ਹੋ ਰਿਹਾ ਜੀ। ਬਿਲਕੁਲ ਜੀ, ਜਿਹੜਾ ਇਹ ਵੀ ਦਿਨ ਦੇਖਣੇ ਪੈਣੇ ਸੀਗੇ ਕਿ ਹੋ ਵੀ ਕਿੱਥੇ ਰਿਹਾ ਜੀ। ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਲੰਬੀ ਹਲਕੇ ਦੇ ਵਿੱਚ ਜਿਹੜਾ ਜੀ ਉਹ ਚੋਣ ਪ੍ਰਚਾਰ ਕਰ ਰਹੇ ਨੇ, ਜਦੋਂ ਕਿ ਹੁਣ ਉਹਨਾਂ ਨੇ ਜਿਹੜਾ ਜੀ ਇੱਥੋਂ ਬਾਹਰ ਵੀ ਜਿਹੜਾ ਜੀ ਉਹ ਨਿਕਲਣਾ, ਭਾਵ ਕਿ ਅੱਗੇ ਜਿਹੜਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ। 4 ਦਿਨਾਂ ਦੇ ਇਸ ਚੋਣ ਪ੍ਰਚਾਰ ਦੇ ਵਿੱਚ ਥਾਂ ਥਾਂ ਤੋਂ ਨਮੋਸ਼ੀ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਕਿਤੇ ਤਾਂ ਜਿਹੜੇ ਆ ਜੀ ਲੋਕ ਨਹੀਂ ਪਹੁੰਚ ਰਹੇ, ਕਿਤੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਆ, ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹਨਾਂ ਨੂੰ ਮੀਟਿੰਗ ਜਿਹੜੀ ਆ ਉਹ ਰੱਦ ਕਰਨੀ ਪੈ ਰਹੀ ਹੈ, ਤੇ ਕਿਤੇ ਉਹਨੂੰ ਬਿਲਕੁਲ ਛੋਟਾ ਕਰਨਾ ਪੈ ਰਿਹਾ ਜੀ। ਹਾਲਾਤ ਇਹ ਨੇ ਕਿ ਕੱਲ ਉਹਨਾਂ ਨੂੰ ਇਹ ਬੋਲਣਾ ਜਿਹੜਾ ਜੀ ਪੈ ਗਿਆ ਇੱਕ ਚੋਣ ਸਭਾ ਦੇ ਵਿੱਚ ਕਿ ਮੇਰੇ ਤੇ ਗੁੱਸਾ ਨਾ ਕੱਢੋ ਵੀਰੋ, ਇਸ ਵਾਰ ਆਪਣੀ ਗੈਰਤ ਦਾ ਸਵਾਲ ਹੈ।
ਉਹ ਕਹਿੰਦੇ ਮੈਂ ਤਾਂ ਸਾਰਿਆਂ ਨੂੰ ਗ੍ਰਾਂਟਾਂ ਦੇ ਚੈੱਕ ਭੇਜੇ ਆ, ਵੰਡਣ ਵਾਲੇ ਹੋਰ ਨੇ, ਜੇ ਕਿਤੇ ਕਮੀ ਰਹਿ ਗਈ ਆ ਤਾਂ ਇੱਕ ਮੌਕਾ ਜਿਹੜਾ ਜੀ ਉਹ ਸੁਧਾਰ ਦਾ ਦੇ ਦਿਓ। ਅਜਿਹੀ ਜਿਹੜੀ ਹੈ ਨਾ ਇੱਕ ਮਿੰਨਤਾਂ ਤਰਲਿਆਂ ਵਾਲਾ ਜਿਹੜਾ ਭਾਸ਼ਣ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸੁਣਨ ਨੂੰ ਜਿਹੜਾ ਜੀ ਉਹ ਮਿਲ ਰਿਹਾ ਹੈ। 10 ਸਾਲ ਤੱਕ ਜਿਹੜੇ ਲੋਕ ਸੱਤਾ ਦੇ ਉੱਤੇ ਕਾਬਜ਼ ਰਹੇ, ਹੰਕਾਰ ਵਾਲੀ ਭਾਸ਼ਾ ਬੋਲਦੇ ਰਹੇ, ਉਹਨਾਂ ਨੂੰ ਹੁਣ ਜਿਹੜਾ ਜੀ ਲੋਕਾਂ ਦੇ ਮਿੰਨਤਾਂ ਤਰਲੇ ਕਰਨੇ ਪੈ ਰਹੇ ਆ। ਜਿਹੜੀ ਇੱਕ ਨਵੀਂ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਜਿੱਥੇ ਜਿੱਥੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਉੱਥੇ ਲੋਕ ਜਿਹੜੇ ਨੇ ਖਿਜਾਉਣ ਦੇ ਵਾਸਤੇ ਕਹਿ ਲਓ ਜਾਂ ਅਟਰੈਕਸ਼ਨ ਦੇ ਵਾਸਤੇ ਕਹਿ ਲਓ ਕਿ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਜਿਹੜੇ ਆ ਜੀ ਉਹ ਲਾਉਣ ਲੱਗ ਜਾਂਦੇ ਨੇ। ਜਦੋਂ ਉਹ ਨਾਅਰੇ ਲੱਗਦੇ ਆ ਤੇ ਨਾਲ ਦੀ ਨਾਲ ਮੀਟਿੰਗ ਜਿਹੜੀ ਹੈ ਸਮਾਪਤ ਕਰ ਦਿੱਤੀ ਜਾਂਦੀ ਹੈ। ਕੱਲ ਵੀ ਥਾਂ ਥਾਂ ਦੇ ਉੱਤੇ ਜਿਹੜੇ ਨਾਰਾਜ਼ ਅਕਾਲੀ ਧੜੇ ਨੇ ਉਹ ਗਾਇਬ ਰਹੇ। ਮੁੱਖ ਮੰਤਰੀ ਉਹਨਾਂ ਦੇ ਬਾਰੇ ਪੁੱਛਦੇ ਰਹੇ, ਫਲਾਂ ਸਰਪੰਚ ਕਿੱਥੇ ਆ ਜਿਹਨੂੰ ਇੰਨੇ ਚੈੱਕ ਜਿਹੜੇ 5 ਸਾਲਾਂ ਦੇ ਦੌਰਾਨ ਤੇ ਕਹਿੰਦੇ ਜੀ ਮਨਾਉਣ ਗਏ ਸੀਗੇ, ਆਏ ਨਹੀਂ। ਕਹਿੰਦੇ ਇਸ ਵਾਰੀ ਜਿਹੜਾ ਜੀ ਉਹ ਨਹੀਂ ਆਉਣਾ। ਨਨਿਹਾਲ ਪਿੰਡ ਤੱਪਾ ਖੇੜਾ ਜਿਹੜਾ ਸੀਗਾ ਜੀ, ਉੱਥੇ ਨਾਰਾਜ਼ ਧੜਾ ਜਿਹੜਾ ਸੀਗਾ ਸੁਖਚੈਨ ਭੁੱਲਰ ਸਣੇ ਕਾਂਗਰਸ ਦੇ ਵਿੱਚ ਜਾ ਮਿਲਿਆ ਜੀ। ਸੀਐਮ ਨੇ ਜਿਹੜਾ ਸੀਗਾ ਜੀ ਇੱਥੇ 22 ਮਿੰਟ ਦੇ ਕਰੀਬ ਸੰਬੋਧਨ ਕੀਤਾ। ਪੁੱਛਦੇ ਰਹੇ, ਉਹਨਾਂ ਨੂੰ ਇਹ ਪਤਾ ਲੱਗਿਆ ਜੀ ਨਹੀਂ ਉਹ ਤਾਂ ਉੱਧਰ ਚਲੇ ਗਏ। 10:30 ਵਜੇ ਮਊਆਣਾ ਪਿੰਡ ਦੇ ਵਿੱਚ ਪਹੁੰਚੇ ਜੀ, ਜਿੱਥੇ ਯੂਥ ਅਕਾਲੀ ਦਲ ਦੇ ਨੇਤਾ ਗਾਇਬ ਮਿਲੇ। ਉਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਗਿਆ, ਨਹੀਂ ਆਏ। 11 ਵਜੇ ਅਦਨੀਆਂ ਦੇ ਵਿੱਚ ਸੀਗੇ ਜੀ, ਇੱਥੇ ਅਕਾਲੀ ਨੇਤਾ ਵਜ਼ੀਰ ਚੰਦ ਤੇ ਉਹਦਾ ਧੜਾ ਸਮਾਗਮ ਦੇ ਵਿੱਚ ਨਹੀਂ ਪਹੁੰਚਿਆ। ਉਹਨਾਂ ਦੀ ਵੀ ਪੁੱਛਗਿੱਛ ਹੋਈ, ਕਹਿੰਦੇ ਉਹ ਆਉਣ ਨੂੰ ਤਿਆਰ ਨਹੀਂ। 12 ਵਜੇ ਸਹਿਣੇ ਦੇ ਵਿੱਚ ਜਿਹੜਾ ਜੀ ਉਹ ਗਏ। 5 ਵਾਰੀ ਸਰਪੰਚ ਰਿਹਾ ਟਕਸਾਲੀ ਅਕਾਲੀ ਜਿਹੜਾ ਸੀਗਾ ਜਸਵੰਤ ਸਿੰਘ, ਇੱਥੇ ਉਹ ਬਾਗੀ ਹੋ ਗਿਆ। 12:20 ਦੇ ਮਹਿਣਾ ਦੇ ਵਿੱਚ ਸੀਗਾ ਜੀ, ਜਿੱਥੇ ਉੱਥੇ ਬੰਦੇ ਹੀ ਨਹੀਂ ਪਹੁੰਚੇ ਸੁਣਨ ਦੇ ਵਾਸਤੇ। ਉਹ ਨਾਲ ਦੀ ਨਾਲ 5 ਮਿੰਟ ਜਿਹੜਾ ਸੀਗਾ ਜੀ ਉਹ ਸੰਬੋਧਨ ਕਰਕੇ ਚਲੇ ਗਏ। ਇਹੋ ਹਾਲ 12:40 ਦੇ ਉੱਤੇ ਚੱਕ ਮਿੱਡੂ ਸਿੰਘ ਵਾਲਾ ਦੇ ਵਿੱਚ ਜਿਹੜਾ ਜੀ ਉਹ ਪਹੁੰਚਿਆ। 100 ਕੁਰਸੀਆਂ ਲਾਈਆਂ ਸੀਗੀਆਂ ਜੀ, ਇਹਦੇ ਉੱਤੇ 50 ਬੰਦੇ ਬੈਠੇ ਹੋਏ ਸੀਗੇ। 200 ਬੰਦਾ ਜਿਹੜਾ ਜੀ ਉਹ ਸਿਕਿਉਰਿਟੀ ਵਾਲਾ ਸੀਗਾ। ਪੁਲਿਸ ਜਿਹੜੀ ਦੀਦੀ ਸੀ, ਲੋਕੀ ਤਾਂ ਸੁਣਨ ਜਿਹੜਾ ਜੀ ਉਹ ਨਹੀਂ ਆਏ। ਇਹ ਪਹਿਲੀ ਵਾਰੀ ਹੈ ਜੀ ਕਿ ਇੰਨਾ ਤੱਤਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ ਲੋਕ ਰੋਧ ਆ। ਇਹ ਉਹ ਹਲਕਾ ਆ ਜਿੱਥੋਂ ਉਹ 20 ਸਾਲ ਤੋਂ ਜਿਹੜਾ ਜੀ ਉਹ ਜਿੱਤਦੇ ਆਏ ਨੇ। ਅਜੇ ਉਹਨਾਂ ਨੇ ਜਿਹੜਾ ਜੀ ਨਿਕਲਣਾ ਹੈ ਬਾਹਰ ਦੂਜੇ ਹਲਕਿਆਂ ਦੇ ਵਿੱਚ। ਅੱਜ ਤੋਂ ਉਹਨਾਂ ਦੀਆਂ ਜਿਹੜੀਆਂ ਜਨ ਸਭਾ ਨੇ ਇਹ ਦੂਜਿਆਂ ਹਲਕਿਆਂ ਦੇ ਵਿੱਚ ਹੈ। ਉੱਥੋਂ ਦੀ ਗਰਾਊਂਡ ਰਿਪੋਰਟ ਕੀ ਹੈ ਜੀ, ਉਹ ਅਪਡੇਟ ਆਉਂਦੇ ਦਿਨਾਂ ਦੇ ਨਾਲ ਦੀ ਨਾਲ ਤੁਹਾਨੂੰ ਕਰਾਂਗੇ। ਬਿਲਕੁਲ ਜੀ, ਬਾਦਲ ਸਾਹਿਬ ਨੇ ਵੀ ਪਹਿਲੀ ਵਾਰ ਦੇਖਿਆ ਹੋਣਾ ਕਿ ਆਹ ਦਿਨ ਵੀ ਆਉਣੇ ਸੀ। ਅਖੀਰ ਵਿੱਚ ਅਜ਼ਨਾਮਾ ਕਿ ਹੁਣ ਤਾਂ ਜਾਂਦੇ ਹਨ ਕਾਫਲੇ ਚੜੇ ਮਿੱਤਰ, ਮੂਹਰੇ ਕੋਈ ਨਾ ਆਏ ਤੇ ਅੜੇ ਮਿੱਤਰ। ਹੁਣ ਤਾਂ ਜਾਂਦੇ ਨੇ ਕਾਫਲੇ ਚੜੇ ਮਿੱਤਰ, ਮੂਹਰੇ ਕੋਈ ਨਾ ਆਏ ਤੇ ਅੜੇ ਮਿੱਤਰ। ਰਾਤੀ ਤੈਅ ਕਰਦੇ ਜਾਣਾ ਤਰਫ ਕਿਹੜੀ, ਹੁੰਦੇ ਸੁਬਾਹ ਨੂੰ ਪਿੰਡ ਵਿੱਚ ਵੜੇ ਮਿੱਤਰ। ਲੀਡਰ ਘੱਟ ਤੇ ਬਾਹਲੇ ਹਨ ਬੋਕ ਹੁੰਦੇ, ਰਾਹ ਨੂੰ ਰੋਕ ਕੇ ਹੁੰਦੇ ਹੀ ਖੜੇ ਮਿੱਤਰ। ਧੀ ਭੈਣ ਦਾ ਲੰਘਣ ਵੀ ਬਹੁਤ ਮੁਸ਼ਕਲ, ਨਾਲ ਇਹਨਾਂ ਦੇ ਕੌਣ ਪਿਆ ਲੜੇ ਮਿੱਤਰ। ਕਰਨ ਵੋਟਾਂ ਲਈ ਇੰਜ ਅਪੀਲ ਆਉਂਦੇ, ਜ਼ੋਰੀ ਮੰਗ ਰਹੇ ਜਿੱਦਾਂ ਹੀ ਦਾਨ ਮਿੱਤਰ। ਕਰਨ ਵੋਟਾਂ ਲਈ ਇੰਜ ਅਪੀਲ ਆਉਂਦੇ, ਜ਼ੋਰੀ ਮੰਗ ਰਹੇ ਜਿੱਦਾਂ ਹੀ ਦਾਨ ਮਿੱਤਰ। ਮੰਗਣੀ ਸੁੱਖ ਪੰਜਾਬ ਲਈ ਯਾਦ ਕਿਹਦੇ, ਫਿਰਦੇ ਲੋਕ ਬਚਾਉਂਦੇ ਨੇ ਜਾਨ ਮਿੱਤਰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਪੰਜਾਬ ਦੇ ਵਿੱਚ ਕੀ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।